बिस्मिल्लाहिर्रहमानिर्रहीम अस्सलामुअलैकुम। खेडा दे नाल मैं मुफाज करीम। नाजरीन, T20 वर्ल्ड कप विच खराब परफॉर्मेंस की जी रविश है पाकिस्तानी टीम ने बरकरार रखी है। पहले ODI विच बांग्लादेश ने पाकिस्तान नूं हर शोबे विच आउट क्लास करता। बैटिंग की दावत लभी तो 114 ते पूरी टीम घर लौट गई। जिवें कहंदे ना हथ पैर फुल गए। चलो साहिबजादा फरहान की समझ आती है, 27 रन बनाकर आउट है, लेकिन फिर मां सदाकत ने जी शॉट खेडी, बड़ी मायूसी हुई। शामिल हुसैन थानू पता है डेब्यू किया, हमेशा उस मुंडे वास्ते आवाज़ चकी है कि टीम में होना चाहिए, वह भी सिर्फ 4 रन बनाकर आउट होए। तो फिर सलमान अली आगा की असी गल करिए, उन्होंने जो 4 रन बनाए उन्होंने बड़ा शुक्रिया कि उन्होंने बड़ी कॉन्ट्रीब्यूशन की है पाकिस्तान क्रिकेट में। असी तो पहले कहते सन कि जी T20 क्रिकेट में उन्होंने जगह नहीं बनती। मैनू तो लगता है कि उन्होंने क्रिकेट में ही उन्होंने जगह नहीं बनती जिस अंदाज नाल खेडते पे, ना उन्होंने को बैटिंग होंगी, ना उन्होंने को कप्तानी होंगी है। तो पूरी टीम सानू घबराई नज़र आई है। नाहिद राणा ने, एक साढ़े को राणा फ़हीम अशरफ है, एक उन्होंने को राणा है नाहिद राणा, उन्हें जो धुएँ कढ़े पाकिस्तानी बैटर से मैं समझदा है कि बिल्कुल ही आउट क्लास करते हैं। तो गल करांगे, साडे नाल मौजूद ने मोहम्मद यासिर साहब। यासिर साहब वध जी आए नूं। मैनूं तो लगता है कि तुसीं काला जादू करवाता है पाकिस्तानी टीम के उत्ते। नज़र ही नहीं आ रही ना फील्डिंग में इंटेंट है, ना बैटिंग ना कोई फील्डिंग हो रही है। हुण असीं फिर कहिए कि असीं एसोसीएट नेशन है। हाँ, ਅਸੀਂ ਐਸੋਸੀਏਟ ਨੇਸ਼ਨ ਦੇ ਵਿੱਚ ਮੁਫਾਜ਼ ਨੰਬਰ 1 ਹੈ। ਮਤਲਬ ਅਸੀਂ ਥੱਲੋਂ ਅਗਰ ਦੇਖਿਆ ਜਾਵੇ ਤੇ ਟੌਪ ਜਿਹੜਾ ਨਾ ਅਸੀਂ ਕਰ ਰਹੇ ਹਾਂ, ਔਰ ਅਸੀਂ ਆਪਣੀ ਜਿਹੜੀ ਰਵਸ਼ ਹੈ ਨਾ ਉਹ ਵੀ ਨਹੀਂ ਬਦਲਣਾ ਚਾਹ ਰਹੇ। ਜਿਸ ਤਰ੍ਹਾਂ ਅਸੀਂ T20 ਵਰਲਡ ਕੱਪ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਦੀ ਜਿਹੜੀ ਸਿਲੈਕਸ਼ਨ ਸੀ, ਕੋਚਿੰਗ ਦੇ ਜਿਹੜੇ ਪਾਕਿਸਤਾਨ ਦੇ ਮਸਾਇਲ ਸੀ, ਕੈਪਟਨਸੀ ਦੇ ਜਿਹੜੇ ਮਸਾਇਲ ਸੀ, ਜਿਹੜੇ ਕਾਮਨ ਸੈਂਸ ਦੀਆਂ ਗੱਲਾਂ ਹੁੰਦੀਆਂ ਕ੍ਰਿਕਟ ਦੇ ਵਿੱਚ ਜਿਹੜੀਆਂ ਨਾ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਦੇਖੋ ਕੱਲ ਦੇ ਮੁਕਾਬਲੇ ਦੇ ਵਿੱਚ ਵੀ ਸਾਡੇ ਜਿਹੜੇ ਕਪਤਾਨ ਸੀ ਟੌਸ ਦੇ ਉੱਤੇ ਕਹਿੰਦੇ ਨੇ ਕਿ ਮੇਰੇ ਕੋਲ ਨਵੇਂ ਲੜਕੇ ਨੇ ਤੇ ਸਾਡੇ ਪਾਸੇ ਠੀਕ ਹੈ कि पहला बैटिंग कर पिच के उत्ते देखो घास सी और फिर बॉल अच्छा कैरी कर रहा सी, बिल्कुल तेज पिच सी उत्थे जेड़ा यंग मतलब उत्ते तुसी अगर तीनों देखो तीनों के डेब्यूटेंट सी। हमाद सदाकत ओदे नाल साहिबजादा फरहान, नो डाउट T20 क्रिकेट उन्होंने काफी ज्यादा खेली, 383 T20 वर्ल्ड कप च रन भी कीते, लेकिन उन्होंने पहला हो गया सी। उन्हां दे नाल जिस तरह शामिल हुसैन को शामिल किया गया, तीनों नवे लड़के पर मुश्किल पिच ते मुश्किल जेडी ना सीरीज दे विच तीनों, और इन्हां दे नाल कोई सीनियर लड़का नहीं जेड़ा कि इनिंग्स ਨੂੰ ਜਿਹੜਾ ਨਾ ਲੈ ਕੇ ਚੱਲੇ और 50 ओवर खेड सके। यासिर साहब उत्ते कह रहे हैं 2027 ਦੀ ਵਰਲਡ ਕੱਪ ਦੀ ਤਿਆਰੀ ਕਰ ਰਹੇ ਹਾਂ, ਅਸੀਂ ਵਾਸਤੇ ਅਸੀਂ ਨੌਜਵਾਨ ਪਾ ਲੈਣੇ ਤੇ ਸੀਨੀਅਰ ਖਿਡਾਰੀ ਅਸੀਂ ਬਾਹਰ ਕਰ ਦੇਣੇ। ਬਾਬਰ ਨਵਾਜ਼ ਦੇ ਸਾਹਿਬ ਦੀ ਗੱਲ ਕਰੀਏ, ਇਹ ਤਜਰਬਾਤ ਕਿਉਂ ਹੋ ਰਹੇ ਨੇ ਟੀਮ ਵਿੱਚ? ਤੇ ਇਹਦੇ ਰਜ਼ੇਨ ਚ ਰੱਖਣਾ ਚਾਹੀਦਾ ਕਿ ਮੁਫਾਜ਼ ਕੇ ਜਿਹੜਾ T20 ਵਰਲਡ ਕੱਪ ਹੋਣਾ ਹੈ ਉਹ ਕਿੱਥੇ ਹੋਣਾ ਹੈ? ਉਹ ਸਾਊਥ ਅਫਰੀਕਾ ਤੇ BPL ਵਿੱਚ ਹੋਣਾ, तो ਉੱਤੇ ਬਾਉਂਸ ਤੇ ਕੈਰੀ ਹੋਏਗਾ। ਇਹਦਾ ਮਤਲਬ ਕਿ ਬੰਗਲਾदेश ਪਾਕਿस्तान ਨੂੰ ਅੱਗੇ ਹੈ। ਅਗਰ ਤੁਸੀਂ 20 ਸਾਲ ਪਿੱਛੇ ਚਲੇ ਜਾਓ, ਇਹੀ ਕ੍ਰਿਕਟ ਜਿਹੜੀ ਨਾ ਬੰਗਲਾदेश ਖੇਡਦੀ ਹੁੰਦੀ ਸੀ ਔਰ ਪਾਕਿस्तान ਬਹੁਤ ਅੱਗੇ ਹੁੰਦਾ ਸੀ। ਜਿਸ ਤਰ੍ਹਾਂ ਪਾਕਿस्तान ਦੇ ਬੱਲੇਬਾਜ਼ ਜਿਸ ਤਰ੍ਹਾਂ ਕੱਲ ਆਊਟ ਹੋਏ ਨੇ, ਲੱਗ ਇੰਜ ਹੀ ਰਿਹਾ ਸੀ ਕਿ ਇਹਨਾਂ ਨੂੰ ਕ੍ਰਿਕਟ ਖੇਡਣਾ ਆਉਂਦਾ ਹੀ ਨਹੀਂ ਹੈ। ਇਹ ਕੋਈ ਟੇਪ ਪਾਉਣ ਦੇ ਪਲੇਅਰ ਨੇ ਜਾਂ ਕੋਈ ਸ਼ਾਰਟਰ ਵਰਜਨ, ਮਤਲਬ ਕੋਈ 5-5 ਓਵਰ ਦੇ ਜਾਂ 10-10 ਓਵਰ ਦੇ ਜਿੰਨੀ ਉਹਨਾਂ ਨੂੰ ਕਾਹਤ ਪਈ ਹੋਈ ਸੀ ਬਾਹਰ ਜਾਣ। ਤੁਸੀਂ ਦੇਖੋ ਮਾਦ ਸਦਾਕਤ ਦਾ ਸ਼ਾਰਟ ਪਿਚ ਬਾਲ ਅਗਰ ਤੁਹਾਨੂੰ ਨਹੀਂ ਖੇਡਣਾ ਆਉਂਦਾ, ਤੁਹਾਡੇ ਕੋਲ ਨਹੀਂ ਖੇਡਿਆ ਜਾਂਦਾ, ਤੇ ਤੁਸੀਂ ਉਹਨੂੰ ਮੈਨੇਜ ਕਰ ਲਓ, ਉਹਨੂੰ ਛੱਡ ਦਿਓ। ਨਾਹਿਦ ਰਾਣਾ ਨੇ ਦੇਖੋ 5 ਖਿਡਾਰੀ ਤੋਂ ਆਊਟ ਕਰ ਦਿੱਤੇ, ਤੇਜ਼ ਬੋਲਿੰਗ ਕੀਤੀ, 140-45 ਦੀ ਰਫ਼ਤਾਰ ਨਾਲ ਬੋਲਿੰਗ ਚੱਲ ਰਹੀ ਸੀ। ਇੱਕ ਹੀ ਬੋਲਰ ਨੇ ਤੁਹਾਡੇ 5 ਖਿਡਾਰੀ ਆਊਟ ਕਰ ਦਿੱਤੇ। 50 ਓਵਰ ਦਾ ਮੁਕਾਬਲਾ ਹੈ। ਮੁਫਾਜ਼ ਤੁਹਾਡੇ ਕੋਲ ਇੰਨੀ ਕਾਮਨ ਸੈਂਸ ਨਹੀਂ ਸੀ। ਚਲੋ ਇਹ ਲੜਕੇ ਕ੍ਰਿਕਟ ਦਾ ਕਿਤੇ ਖੇਡ ਕੇ ਆਏ ਹੋਣਗੇ ਨਾ, ਕਿ ਤੁਸੀਂ ਇਹਦੇ ਜਿਹੜੇ 10 ਓਵਰ ਉਹ ਮੈਨੇਜ ਕਰ ਲਓ। ਅਗਰ ਇਹ 10 ਓਵਰ ਮੈਨੇਜ ਕਰ ਲੈਂਦੇ, ਉਹਦੇ ਚ 35-40 ਸਕੋਰ ਬਣਾਉਂਦੇ, 2-3 ਵਿਕਟਾਂ ਜਿਸ ਤਰ੍ਹਾਂ ਅੱਛੀਆਂ ਬੋਲਾਂ ਪੈ ਜਾਂਦੀਆਂ ਤੇ ਉਹਦੇ ਉੱਤੇ ਉਹ ਹਾਸਿਲ ਕਰ ਲੈਂਦਾ। ਹੁਣ ਸਾਹਿਬਜ਼ਾਦਾ ਫਰਹਾਨ ਦਾ ਡਿਸਮਿਸਲ ਦੇਖੋ, ਇੱਕ ਚੌਕਾ ਤੁਹਾਨੂੰ ਓਵਰ ਦੇ ਵਿੱਚ ਮਿਲ ਚੁੱਕਿਆ, ਬਾਲ ਕੈਰੀ ਕਰ ਰਿਹਾ, ਫਿਰ ਤੁਸੀਂ ਸ਼ਫਲ ਕਰ ਰਹੇ ਹੋ। ਮਤਲਬ ਅੱਗੇ ਜਾ ਕੇ ਕਦੀ ਪਿੱਛੇ ਜਾ ਕੇ ਜਿਹੜਾ T20 ਦਾ ਜਿਹੜਾ ਤੁਹਾਡਾ ਮੋਡ ਆਨ ਹੋਇਆ ਹੈ, ਉਸੇ ਮੋਡ ਦੇ ਵਿੱਚ ਜਿਹੜਾ ਨਾ ਤੁਸੀਂ ਬੈਟਿੰਗ ਕਰ ਰਹੇ ਹੋ। ਸ਼ਾਮਿਲ ਹੁਸੈਨ ਦਾ ਤੁਸੀਂ ਡਿਸਮਿਸਲ ਦੇਖੋ, ਪਹਿਲਾਂ ਉਹਦਾ ਜਵਾਨ ਦਾ ਕੈਚ ਛੁੱਟਿਆ, ਫਿਰ ਪਤਾ ਨਹੀਂ ਉਹਨੂੰ ਕਾਹਦੀ ਜਲਦੀ ਸੀ, ਟੀਮ ਦੇ ਵਿੱਚ ਲਿਆਉਣ ਵਾਲਿਆਂ ਨੂੰ ਵੀ ਜਲਦੀ ਸੀ ਇਹਨੂੰ, ਮਤਲਬ ਕਿ ਇੱਕ ਹੀ ਸੀਜ਼ਨ ਖੇਲਿਆ ਨਾ ਲਿਸਟ ਏ ਦਾ, ਉਹ ਇੰਨੀ ਜਲਦੀ ਉਹਨੂੰ ਜਿਹੜਾ ਨਾ ਫਾਸਟ ਟਰੈਕ ਕਰਕੇ ਟੀਮ ਦੇ ਵਿੱਚ ਲਿਆਂਦਾ, ਫਿਰ ਉਹਨੂੰ ਵੀ ਇੰਨੀ ਜ਼ਿਆਦਾ ਜਲਦੀ ਸੀ। ਫਿਰ ਮਾਦ ਸਦਾਕਤ ਨੂੰ ਦੇਖੋ, ਅਸੀਂ ਗੱਲ ਕਰਦੇ ਰਹੇ ਕਿ ਮਾਦ ਸਦਾਕਤ ਨੂੰ ਜਿਹੜਾ ਨਾ T20 ਵਰਲਡ ਕੱਪ ਤੋਂ ਪਹਿਲਾਂ ਸਪੋਰਟ ਦੇ ਵਿੱਚ ਸ਼ਾਮਿਲ ਕਰੋ। ਅਮਰਜਿੰਗ ਏਸ਼ੀਆ ਕੱਪ ਦੇ ਵਿੱਚ ਉਹਨੇ ਬਹੁਤ ਅੱਛਾ ਪਰਫਾਰਮ ਕੀਤਾ, ਲੇਕਿਨ ਮੁਫਾਜ਼ ਔਰ T20 ਦਾ ਟੂਰਨਾਮੈਂਟ ਸੀ, ਇਹ ODI ਦਾ ਮੁਕਾਬਲਾ ਹੈ, ਇਹਦੇ ਵਿੱਚ 50 ਓਵਰ ਖੇਡਨੇ ਸੀ। ਤੁਸੀਂ ਉਹਨੂੰ T20 ਦੇ ਵਿੱਚ ਸ਼ਾਮਿਲ ਨਹੀਂ ਕੀਤਾ, ਸਿੱਧਾ ਲਿਆ ਕੇ ਜਿਹੜਾ ਨਾ ODI ਦੇ ਵਿੱਚ ਜਿਹੜਾ ਨਾ ਸ਼ਾਮਿਲ ਕਰ ਲਿਆ। ਫਿਰ ਤੁਸੀਂ ਜਿਹੜੇ ਪਾਕਿਸਤਾਨ ਦੇ ਜਿਹੜੇ ਸੀਨੀਅਰ ਬੱਲੇਬਾਜ਼ ਸੀ ਰਿਜ਼ਵਾਨ ਸਲਮਾਨ ਅਲੀ ਆਗਾ, ਰਿਜ਼ਵਾਨ ਦਾ ਜਿਹੜਾ ਡਿਸਮਿਸਲ ਹੈ ਉਹ ਵੀ ਦੇਖ ਕੇ ਨਹੀਂ ਲੱਗਦਾ ਕਿ ਰਿਜ਼ਵਾਨ ਨੇ ਇੰਨੀ ਜ਼ਿਆਦਾ ਜਿਹੜੀ ਮਤਲਬ ਪਿਛਲੇ 10 ਸਾਲ ਤੋਂ ਪਾਕਿਸਤਾਨ ਵਾਸਤੇ ਇੰਟਰਨੈਸ਼ਨਲ ਕ੍ਰਿਕਟ ਖੇਡ ਰਿਹਾ ਹੈ, ਤਿੰਨੋਂ ਫਾਰਮੈਟ ਖੇਡ ਰਿਹਾ ਸੀ। ਹੁਣੇ ਰੀਸੈਂਟਲੀ T20 ਫਾਰਮੈਟ ਨਹੀਂ ਸੀ, ਤੇਜ਼ ਬਾਲ ਆ ਰਿਹਾ, ਉਹਦਾ ਬਾਉਂਸ ਵੀ ਮਿਲ ਰਿਹਾ ਰਾਣਾ ਨੂੰ,
ਨਹੀਦ ਰਾਣਾ ਨੂੰ, ਤੇ ਤੂੰ ਇੰਨਾ ਅੱਗੇ ਜਾ ਕੇ ਵਿੱਚ ਕੇ ਜਿਹੜਾ ਨਾ ਹਾਈਟ ਵੀ ਤੇਰੀ ਛੋਟੀ ਹੈ ਤੇ ਉਹਨੂੰ ਪਿੱਛੇ ਰਹਿ ਕੇ ਖੇਲ ਲੈ। ਮਤਲਬ ਕਿ ਇੱਕ ਜਿਹੜੀਆਂ ਸ਼ਾਟਾਂ ਸੀ, ਸ਼ਾਟ ਸਿਲੈਕਸ਼ਨ ਦੇਖ ਕੇ ਬਿਲਕੁਲ ਹੀ ਜਿਹੜਾ ਨਾ ਮਾਯੂਸੀ ਹੈ। ਜਿਸ ਤਰ੍ਹਾਂ ਦੀ ਪਾਕਿਸਤਾਨ ਦੀ ਟੀਮ ਦੀ ਜਿਹੜੀ ਸਿਲੈਕਸ਼ਨ ਵੀ ਹੋਈ ਮੁਫਾਜ਼, ਇਹਨੂੰ ਵੀ ਦੇਖ ਕੇ ਇੰਝ ਹੀ ਲੱਗਦਾ ਕਿ ਇੱਕ ਰਿਐਕਸ਼ਨਰੀ ਮਈਅਤ ਲਿਆ ਗਿਆ। ਜਿਸ ਤਰ੍ਹਾਂ ਪਾਕਿਸਤਾਨ ਦੀ ਟੀਮ T20 ਵਰਲਡ ਕੱਪ ਤੋਂ ਬਾਅਦ ਹਾਰਨ ਤੋਂ ਬਾਅਦ ਜਿਸ ਤਰ੍ਹਾਂ ਇਹਦੇ ਉੱਤੇ ਜਿਹੜਾ ਨਾ ਤਨਕੀਦ ਕੀਤੀ ਗਈ, ਕੋਚ ਦੇ ਉੱਤੇ ਤਨਕੀਦ ਕੀਤੀ ਗਈ, ਸਿਲੈਕਸ਼ਨ ਦੇ ਉੱਤੇ ਤਨਕੀਦ ਕੀਤੀ, ਉਹਨਾਂ ਨੇ ਕਿਹਾ ਐਲੋ ਜੀ ਇਹ ਤੁਹਾਨੂੰ ਜਿਹੜਾ ਨਾ ਇੱਕ ਹੋਰ ਮਜ਼ੇਦਾਰ ਜਿਹੜੀ ਨਾ ਸਿਲੈਕਸ਼ਨ ਕਰਕੇ ਬਿਲਕੁਲ ਜੀ। ਵਰਲਡ ਕੱਪ ਤੋਂ ਬਾਅਦ ਕਿਹਾ ਜਾ ਰਿਹਾ ਸੀ ਹੁਣ ਖਿਡਾਰੀਆਂ ਕੋਲ ਰੂਮ ਹੋਏਗਾ ਤੇ ਉਮੀਦ ਹੈ ਸ਼ਾਇਦ ਪਰਫਾਰਮੈਂਸਿਸ ਬਿਹਤਰ ਹੋ ਜਾਏ, ਲੇਕਿਨ ਯਾਸਿਰ ਸਾਹਿਬ ਕੱਲ ਉਹ ਬੜਾ ਮਜ਼ਾਕ ਉਡਦਾ ਪਿਆ ਸ਼ਾਹੀਨ ਸ਼ਾਹ ਅਫਰੀਦੀ ਦੇ ਫੈਸਲੇ ਦਾ ਵੀ। ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਇੱਕ ਸਹਾਫੀ ਨੇ ਬਲਕਿ ਸਵਾਲ ਕੀਤਾ ਸੀ ਕਿ ਵੈਸਟ ਇੰਡੀਜ਼ ਨੇ ਬੰਗਲਾਦੇਸ਼ ਦੇ ਖਿਲਾਫ ਆਪਣੇ 50 ਓਵਰ ਸਪਿਨਰਸ ਕੋਲੋਂ ਕਰਵਾਤੇ ਤੇ ਤੁਹਾਡੀ ਹਿਕਮਤ ਅਮਲੀ ਕੀ ਹੈ। ਉਹਨਾਂ ਨੇ ਕਿਹਾ ਜੀ ਸਾਡੇ ਫਾਸਟ ਬੋਲਰ ਦੁਨੀਆ ਵਿੱਚ ਮਸ਼ਹੂਰ ਹੈਗੇ ਨੇ, ਤੇ ਕਿੰਨੇ ਮਸ਼ਹੂਰ ਹੈ ਅਸੀਂ ਕੱਲ ਵੇਖ ਲਿਆ। शाहिन शाह अफरीदी को देखो ਅਸੀਂ ਪੂਰੇ T20 ਵਰਲਡ ਕੱਪ 'ਚ ਦੇਖਿਆ ਕਿ 4 ਓਵਰ ਤੋਂ ਗਿਰ ਰਹੇ ਸੀ, ਤੇ ਅਗਰ ਤੁਸੀਂ ਬਾਬਰ ਆਜ਼ਮ ਨੂੰ ਜਿਹੜਾ ਮੈਂ ਵਨਡੇ ਦੇ ਵਿੱਚ ਸ਼ਾਮਲ ਨਹੀਂ ਕੀਤਾ, ਤੁਸੀਂ ਸਾਇਮ ਅਯੂਬ ਜਿਹਦਾ ਕਿ ਵਨਡੇ ਫਾਰਮੈਟ ਹੀ ਅੱਛਾ ਹੈ ਉਹਨੂੰ ਵੀ ਸ਼ਾਮਲ ਨਹੀਂ ਕੀਤਾ, ਤੁਸੀਂ ਸ਼ਾਹੀਨ ਸ਼ਾਹ ਅਫਰੀਦੀ ਨੂੰ ਵੀ ਤਾਂ ਰੈਸਟ ਕਰਵਾ ਸਕਦੇ ਸੀ। ਇਹਦੀ ਫਾਰਮ ਔਰ ਫਿਟਨੈਸ ਨਹੀਂ ਸੀ, ਔਰ ਉੱਥੇ ਜਿੱਥੇ ਬੰਗਲਾਦੇਸ਼ 3 ਫਾਸਟ ਬੋਲਰ ਨਾਲ ਜਾਂਦਾ, 3 ਜੈਨੂਇਨ ਫਾਸਟ ਬੋਲਰ ਨਾਲ, ਉੱਥੇ ਪਾਕਿਸਤਾਨ ਸ਼ਾਹੀਨ ਸ਼ਾਹ ਅਫਰੀਦੀ ਅੱਧਾ ਬੋਲਰ ਮਤਲਬ 4 ਓਵਰ ਜਿਹਦੇ ਤੋਂ ਪੂਰੇ ਨਹੀਂ ਹੁੰਦੇ, ਉਹਦੇ ਨਾਲ ਜਿਹੜਾ ਨਾ ਮੁਹੰਮਦ ਵਸੀਮ ਤੇ ਫਹੀਮ ਅਸ਼ਰਫ, ਤੁਸੀਂ ਫਹੀਮ ਅਸ਼ਰਫ ਕੋ T20 ਵਰਲਡ ਕੱਪ ਦੇ ਵਿੱਚ 1 ਓਵਰ ਕਰਵਾਉਣ ਦੇ ਰਵਾਦਾਰ ਨਹੀਂ ਸੀ ਮੁਫਾਜ਼, ਤੇ ਇੱਥੇ ਤੁਸੀਂ 10 ਓਵਰ ਕਰਵਾਣੇ ਸੀ। ਮਤਲਬ ਕਿ ਉੱਥੇ ਜਿਹੜਾ ਬੰਦਾ 4 ਓਵਰ ਨਹੀਂ ਸੁੱਟ ਸਕਦਾ, ਉਹ ਇੱਥੇ ਆ ਕੇ 10 ਓਵਰ ਕਰਵਾਏਗਾ। ਇਹ ਵੀ ਜਿਹੜੀ ਨਾ ਕੋਈ ਤੁਕ ਜਾਂ ਕੋਈ ਇਹਦੀ ਕੋਈ ਮੰਤਕ ਨਹੀਂ ਹੈ, ਇਹਦੀ ਕੋਈ ਲੌਜਿਕ ਪੇਸ਼ ਕਰਦੇ ਨੇ ਕਿ ਇੱਕ ਬੰਦਾ ਜਿਹੜਾ ਨਾ 4 ਓਵਰ ਵਾਸਤੇ ਗੁੱਲਣ ਆਪਣੀ ਸੀ, 1 ਓਵਰ ਵਾਸਤੇ ਗੁੱਲਣ ਆਪਣੀ ਸੀ, ਉਹਨੂੰ ਤੁਸੀਂ ਜਿਹੜਾ ਨਾ ਪੂਰੇ 10 ਓਵਰ ਵਨਡੇ ਕ੍ਰਿਕਟ ਦੇ ਵਿੱਚ ਜਿਹੜਾ ਨਾ ਝੋਕ ਦਿੱਤਾ ਕਿ ਉਹਨੇ 10 ਓਵਰ ਕਰਵਾਏਗਾ। ਜਾਂ ਤੁਸੀਂ ਪਹਿਲਾਂ ਠੀਕ ਨਹੀਂ ਸੀ ਜਾਂ ਤੁਸੀਂ ਹੁਣ ਠੀਕ ਨਹੀਂ ਸੀ। ਤੇ ਉਸ ਤੋਂ ਬਾਅਦ ਇਬਰਾਰ ਇੱਕ ਸਪਿਨਰ, ਮਤਲਬ 4 ਬੋਲਰ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਕਿ 4 ਵੀ ਪੂਰੇ ਨਹੀਂ, ਇੱਕ ਮੁਹੰਮਦ ਵਸੀਮ ਦੇ ਨਾਲ ਤੁਸੀਂ 50 ਓਵਰ ਕਰਵਾਉਣ ਵਾਸਤੇ ਚਲੇ ਗਏ ਹੋ। ਇਹ ਡਿਸੀਜਨ ਕੌਣ ਲੈਂਦਾ ਹੈ? ਮਤਲਬ ਕਪਤਾਨੀ ਚਲੋ ਠੀਕ ਹੈ, ਅਸੀਂ ਮਾਈਕ ਹੈਸਨ ਨੇ ਕ੍ਰਿਕਟ ਨਹੀਂ ਖੇਲੀ ਹੈ ਤੇ ਅਸੀਂ ਬਹੁਤ ਜ਼ਿਆਦਾ ਤਨਕੀਦ ਕਰਦੇ ਹਾਂ, ਲੇਕਿਨ ਸ਼ਾਹੀਨ ਸ਼ਾਹ ਅਫਰੀਦੀ ਤਾਂ ਪਿਛਲੇ 10 ਸਾਲ ਤੋਂ ਜਿਹੜਾ ਇੰਟਰਨੈਸ਼ਨਲ ਕ੍ਰਿਕਟ ਖੇਡ ਰਿਹਾ, ਇਹ ਕਪਤਾਨੀ ਕਰ ਰਿਹਾ, ਤੇ ਇਹਨੂੰ ਤਾਂ ਇਹਨਾਂ ਪਤਾ ਹੋਣਾ ਚਾਹੀਦਾ ਕਿ ਮੈਨੂੰ 5 ਬੋਲਰ ਚਾਹੀਦੇ ਨੇ। ਅੱਧੇ ਬੋਲਰ ਅੱਧੇ ਬੈਟਸਮੈਨ ਅਸੀਂ ਦੇਖ ਚੁੱਕੇ ਹਾਂ T20 ਵਰਲਡ ਕੱਪ ਦੇ ਵਿੱਚ ਵੀ ਕਿ ਫਾਰਮੂਲਾ ਕਾਰਗਰ ਸਾਬਤ ਨਹੀਂ ਹੁੰਦਾ, ਤੇ ਤੁਹਾਨੂੰ ਪ੍ਰੋਫੈਸ਼ਨਲਸ ਦੇ ਨਾਲ, ਜੈਨੂਇਨ ਬੋਲਰਸ ਦੇ ਨਾਲ, ਜੈਨੂਇਨ ਬੱਲੇਬਾਜ਼ਾਂ ਦੇ ਨਾਲ ਜਾਣਾ ਚਾਹੀਦਾ ਹੈ ਜਿਹੜੇ 50 ਓਵਰ ਖੇਡ ਸਕਣ। ਇਹ 50 ਓਵਰ ਦਾ ਮੁਕਾਬਲਾ ਹੈ, ਇਹ PSL ਨਹੀਂ ਹੈ। ਲੱਗਦਾ ਹੈ ਜੀ ਇਹਨਾਂ ਦੀ ਕ੍ਰਿਕਟ ਦੇਖ ਕੇ ਮੁਫਾਜ਼ ਕਿ ਇਹ ਸਿਰਫ ਜਿਹੜੀ ਨਾ PSL ਦੀ ਜਿਹੜੀ ਨਾ ਤਿਆਰੀ ਕਰ ਰਹੇ ਨੇ, ਤਾਂ ਕਿ PSL ਦੇ ਵਿੱਚ ਜਾ ਕੇ ਜਿਹੜਾ ਹੁੰਦਾ ਹੈ ਕਿ ਅੱਜ ਕੱਲ ਇੰਟੈਂਟ ਤੇ ਚੌਕੇ ਮਾਰੋ, ਛੱਕੇ ਮਾਰੋ, 3 ਵੀ ਧੜੀਆਂ ਉਲਟੀਆਂ ਸਿੱਧੀਆਂ ਲੱਗ ਗਈਆਂ, 2-4 ਰੀਲਾਂ ਬਣ ਗਈਆਂ, ਉਸ ਤੋਂ ਬਾਅਦ ਤੁਹਾਡੇ 4 ਫੈਨ ਬਣਨਗੇ, ਉਸ ਤੋਂ ਬਾਅਦ ਤੁਹਾਨੂੰ ਇੱਕ ਜਿਹੜਾ ਨਾ ਅੱਛਾ ਕੰਟਰੈਕਟ ਮਿਲ ਜਾਏਗਾ PSL ਦੇ ਵਿੱਚ। ਅੱਲਾਹ ਹਾਫਿਜ਼। ਤੁਹਾਨੂੰ ਪਤਾ ਹੈ ਨੈਸ਼ਨਲ ਕੱਪ ਹੋ ਰਿਹਾ ਪਿਸ਼ਾਵਰ ਵਿੱਚ, ਤੇ ਬਾਬਰ ਆਜ਼ਮ ਤੇ ਨਸੀਮ ਸ਼ਾਹ ਨੂੰ ਮੇਰਾ ਖਿਆਲ ਐਡ ਕੀਤਾ ਹੈ ਲਾਹੌਰ ਵਾਈਟਸ ਵਿੱਚ, ਤੇ ਇਹ ਫੈਸਲੇ 2012 ਵਿੱਚ ਹੀ ਹੋ ਜਾਣੇ ਚਾਹੀਦੇ ਸੀਗੇ। ਤਨਕੀਦ ਹੋ ਰਹੀ ਹੈ ਕਿਉਂ ਸਾਡਾ ਰੁਝਾਨ ਜ਼ਿਆਦਾ ਲੀਗਸ ਵੱਲ ਹੁੰਦਾ ਹੈ, ਡੋਮੈਸਟਿਕ ਤੋਂ ਅਸੀਂ ਦੂਰ ਹੈ, ਇਹੀ ਵਜ੍ਹਾ ਹੈ ਕਿ ਸਾਡੀ ਕ੍ਰਿਕਟ ਬਹੁਤ ਪਿੱਛੇ ਹੈ। ਬਿਲਕੁਲ ਪਿੱਛੇ ਅਸੀਂ ਜਿਹੜਾ ਨਾ ਅੱਗੇ ਆਉਣ ਵਾਲਾ 2027 ਦੇ ਵਿੱਚ ODI ਦਾ ਵਰਲਡ ਕੱਪ, ਜਿਹਦੀ ਤਿਆਰੀ ਸਾਨੂੰ ਕਰਨੀ ਚਾਹੀਦੀ ਹੈ ਵਰਲਡ ਕੱਪ ਨੂੰ ਜ਼ਿਹਨ ਦੇ ਵਿੱਚ ਰੱਖ ਕੇ। ਪਹਿਲਾਂ ਜਿਹੜਾ ਨਾ T20 ਦਾ ਵਰਲਡ ਕੱਪ ਸੀ, ਉਹਦੇ ਵਿੱਚ ਅਸੀਂ ਉਹ ਪਲੇਅਰਸ ਲਾਏ ਨੇ ਜਿਵੇਂ ਬਾਬਰ ਆਜ਼ਮ ਜਿਹੜਾ ਕਿ ODI ਦੇ ਵਿੱਚ ਜਿਹੜਾ ਨਾ ਬੈਸਟ ਸੂਟਡ ਹੈ। ਹੁਣ ਜਦੋਂ ਵਨਡੇ ਕ੍ਰਿਕਟ ਅਸੀਂ ਖੇਡਦੇ ਹਾਂ ਉਹਦੇ ਵਿੱਚ ਜਿਹੜਾ ਬੈਸਟ ਸੂਟਡ ਸੀ, ਮਤਲਬ ਕਿ ਬਾਬਰ ਆਜ਼ਮ ਹੋ ਗਿਆ, ਉਸ ਤੋਂ ਬਾਅਦ ਸਾਇਮ ਅਯੂਬ ਹੋ ਗਿਆ, ਜਿਹੜਾ ਕਿ ਸਾਇਮ ਅਯੂਬ ਨੇ ਪਿਛਲੇ 1-1.5 ਸਾਲ ਦੇ ਵਿੱਚ ਸਿਰਫ ਇੱਕ ਹੀ ਫਾਰਮੈਟ 'ਚ ਪਰਫਾਰਮ ਕੀਤਾ, ODI ਫਾਰਮੈਟ ਦੇ ਵਿੱਚ ਪਰਫਾਰਮ ਕੀਤਾ, ਤੇ ਉਹਦੇ ਵਿੱਚੋਂ ਜਿਹੜਾ ਨਾ ਉਹਨੂੰ ਜਿਹੜਾ ਨਾ ਬਾਹਰ ਕੱਢ ਦਿੱਤਾ ਗਿਆ। ਤੇ ਜਿਹੜੇ ਪੈਸੇ ਦਿੱਤੇ ਜਾਂਦੇ ਨੇ, ਜੋ ਇਹ ਪੈਸੇ ਲੈਂਦੇ ਨੇ, ਮਤਲਬ ਕਿ ਜਿਨ੍ਹਾਂ ਨੇ ਇਹ ਸਿਲੈਕਟਰਸ ਨੂੰ ਨੋਮੀਨੇਟ ਕੀਤਾ, ਫਿਰ ਜਿਨ੍ਹਾਂ ਨੇ ਇੱਕ ਕੋਚਿਸ, ਮਤਲਬ ਕਿ ਫਿਰ ਜਿਸ ਤਰ੍ਹਾਂ ਇੱਕ ਕਪਤਾਨ ਨੇ ਔਰ ਕਪਤਾਨ ਦੇ ਜਿਸ ਤਰ੍ਹਾਂ ਦੇ ਡਿਸੀਜਨ ਸਾਹਮਣੇ ਆਉਂਦੇ ਨੇ, ਤੇ ਪਾਕਿਸਤਾਨ ਮੈਨੂੰ ਨਹੀਂ ਲੱਗਦਾ ਕਿ ਇੱਥੋਂ ਕੋਈ ਬਿਹਤਰੀ ਹੋ ਸਕਦੀ ਹੈ। ਜਿਸ ਤਰ੍ਹਾਂ ਦੀ ਪਾਕਿਸਤਾਨ ਕ੍ਰਿਕਟ ਦੀ ਇਸ ਵਕਤ ਸਿਚੁਏਸ਼ਨ ਮੁਫਾਜ਼ ਤੇ ਸੀਰੀਅਸ ਹੋ ਕੇ ਇਹਦੇ ਉੱਤੇ ਜਿਹੜਾ ਨਾ ਕੰਮ ਕਰਨ ਦੀ ਜ਼ਰੂਰਤ ਹੈ, ਐਮਰਜੈਂਸੀ ਬੇਸਿਸ ਦੇ ਉੱਤੇ ਵੀ, ਮਿਡ ਟਰਮ ਬੇਸਿਸ ਦੇ ਉੱਤੇ ਵੀ, ਔਰ ਲੌਂਗ ਟਰਮ ਬੇਸਿਸ ਦੇ ਉੱਤੇ। ਮਤਲਬ ਜਿਹੜਾ ਦੂਜਾ ਵਨਡੇ ਆ ਰਿਹਾ, ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਵੀ ਉਮੀਦ ਨਾ ਰੱਖੀਏ, ਇਹੀ ਹਾਲ ਸਾਡਾ ਹੋ ਸਕਦਾ ਜੇ ਅਸੀਂ ਐਸੀ ਇੰਟੈਂਟ ਨਾਲ ਕ੍ਰਿਕਟ ਖੇਡੀ। ਦੇਖੋ ਕੋਈ ਮਿਰੇਕਲ ਹੋ ਜਾਏ ਤੇ ਇੱਕ ਅਲੱਗ ਗੱਲ ਹੈ, ਲੇਕਿਨ ਜਿਸ ਤਰ੍ਹਾਂ ਦੇ ਫੈਸਲੇ ਕੀਤੇ ਜਾਂਦੇ, ਮਤਲਬ ਕਿ ਤੁਹਾਡੇ ਕੋਲ ਨਾਲ ਤਾਂ ਪੂਰੇ ਬੋਲਰਸ ਨੇ, ਤੁਸੀਂ 5 ਬੋਲਰ ਲਾਓਗੇ ਕਿ 10-10 ਓਵਰ ਕਰਨਗੇ, ਫਿਰ ਵੀ ਤੁਸੀਂ ਬੰਗਲਾਦੇਸ਼ ਨੂੰ ਹੋਰ ਕਰ ਪਾਓਗੇ। ਦੇਖੋ ਬੰਗਲਾਦੇਸ਼ ਦੀ ਜਿਹੜੀ ਬੈਟਿੰਗ ਸੀ, ਪਾਕਿਸਤਾਨ ਦੀ ਬੋਲਿੰਗ ਸੀ, ਦੇਖ ਕੇ ਲੱਗ ਰਿਹਾ ਸੀ ਕਿ ਬੰਗਲਾਦੇਸ਼ ਜਿਹੜਾ ਨਾ ਪ੍ਰੋਪਰ ਜਿਹੜਾ ਕਹਿੰਦੇ ਨਾ ਬੈਟਿੰਗ ਸਕਿੱਲਸ ਟੈਕਨੀਕਲੀ ਵੀ ਕਰੈਕਟ ਸੀ, ਪੇਸ਼ੈਂਸ ਵੀ ਸੀ ਉਹਨਾਂ ਦੇ ਅੰਦਰ, ਔਰ ਫਿਰ ਵੀ ਉਹ 15 ਓਵਰਾਂ ਦੇ ਵਿੱਚ ਦੇਖੋ ਚੇਸ ਕਰ ਗਏ। ਔਰ ਪਾਕਿਸਤਾਨ ਦੀ ਬੈਟਿੰਗ ਤੁਸੀਂ ਦੇਖੋ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਲੱਗ ਰਿਹਾ ਸੀ 5-5 ਓਵਰ ਦਾ ਮੈਚ ਚੱਲਦਾ, ਕਾਜ ਬਹੁਤ ਜ਼ਿਆਦਾ ਹੈ,
ਉਸ ਤੋਂ ਬਾਅਦ ਸਲਮਾਨ ਅਲੀ ਆਦਮ ਨੂੰ ਦੇਖੋ, ਉਹਦੀ ਕਪਤਾਨੀ ਪੂਰੀ ਗਈ T20 ਦੇ ਵਿੱਚ, ODI ਦੇ ਵਿੱਚ ਬਹੁਤ ਅੱਛਾ ਪਰਫਾਰਮ ਕਰਦਾ ਹੈ। ਇੱਥੇ ਵੀ ਇੱਕ ਹੀ ਫੀਲਡਰ ਜਿਹੜਾ ਨਾ ਸ਼ਾਰਟ ਲੈਗ ਦੇ ਉੱਤੇ ਮੌਜੂਦ ਸੀ, ਤੇ ਬਾਲ ਉਹਦੇ ਸਿੱਧਾ ਬਾਲ ਸੀ, ਮਤਲਬ ਕੋਈ ਉਹਦੇ ਵਿੱਚ ਕੋਈ ਅਨੋਖੀ ਚੀਜ਼ ਨਹੀਂ ਸੀ, ਨਾ ਆਊਟ ਸਵਿੰਗ ਹੋਇਆ ਨਾ ਜਿਹੜਾ ਨਾ ਇਨ ਸਵਿੰਗ ਹੋਇਆ, ਉਹਨੇ ਜਿਹੜਾ ਨਾ ਸਿੱਧਾ ਉਹਦੇ ਕੋਲ ਜਿਹੜਾ ਨਾ ਕੈਚ ਫੜਾ ਦਿੱਤਾ। ਮਤਲਬ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਥੇ ਫੀਲਡਰ ਖੜਾ ਹੈ। ਗੇਮ ਅਵੇਅਰਨੈਸ ਜਾਂ ਗਰਾਊਂਡ ਦੇ ਵਿੱਚ ਖੜੇ ਹੋ ਕੇ ਤੁਹਾਨੂੰ ਇਹ ਨਹੀਂ ਪਤਾ ਚੱਲਦਾ ਕਿ ਫੀਲਡ ਵਿੱਚ ਕੀ ਸੈਟ ਹੈ ਬੱਲੇਬਾਜ਼ ਨੂੰ, ਔਰ ਬॉलर ਨੂੰ ਵੀ ਇਹ ਨਹੀਂ ਪਤਾ ਲੱਗਦਾ ਕਿ ਪਾਕਿਸਤਾਨ ਦੇ ਬॉलर ਬॉलिंग ਕਰਵਾ ਰਹੇ ਨੇ ਤੇ ਫੀਲਡ ਕੀ ਹੈ। ਲੰਬਾ ਸਪੈਲ ਜਦੋਂ ਮੈਂ ਕਰਵਾਉਣਾ ਹੈ, 5 ਓਵਰ ਸੁੱਟਨੇ ਨੇ, ਅਗਰ ਮੈਨੂੰ ਵਿਕਟ ਨਹੀਂ ਮਿਲਦੀ ਤੇ ਮੈਂ ਮੈਡਲ ਓਵਰ ਕਿਸ ਤਰ੍ਹਾਂ ਸੁੱਟਣਾ ਹੈ, ਇੱਕ ਹੀ ਲਾਈਨ ਔਰ ਲੈਂਥ ਦੇ ਉੱਤੇ ਬਾਲ ਕਿਸ ਤਰ੍ਹਾਂ ਕਰਵਾਉਣੀ ਹੈ। ਫਿਰ ਕਿਉਂਕਿ ਲੰਬੀ ਕ੍ਰਿਕਟ ਨਹੀਂ ਖੇਡਦੇ, ਫਸਟ ਕਲਾਸ ਕ੍ਰਿਕਟ ਨਹੀਂ ਖੇਡਦੇ, 4-day ਕ੍ਰਿਕਟ ਨਹੀਂ ਖੇਡਦੇ, T20 ਕ੍ਰਿਕਟ ਖੇਡਦੇ ਨੇ ਤੇ 2-2.5 ਓਵਰ ਤੋਂ ਬਾਅਦ ਉਹਨਾਂ ਕੋਲ ਬਾਲ ਲੈ ਲਿੱਤਾ ਜਾਂਦਾ। ਜਿਹੜਾ ਬੰਦਾ 4 ਓਵਰ ਨਹੀਂ ਕਰਵਾ ਸਕਦਾ ਪਾਸ, ਉਹ ਵਨਡੇ ਦੇ 10 ਓਵਰ ਕਿਸ ਤਰ੍ਹਾਂ ਸੁੱਟੇਗਾ। ਉਹਦੇ ਵਾਸਤੇ ਉਹਨੂੰ ਲੰਬੀ ਤਿਆਰੀ ਚਾਹੀਦੀ ਹੈ। ਇਹ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਜਿਹੜਾ ਨਾ ਇਹਦੇ ਉੱਤੇ ਜਿਹੜਾ ਪੂਰੀ ਕੰਮ ਲੈਣਾ ਚਾਹੀਦਾ ਕਿ ਜਿੰਨੇ ਵੀ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਆਣਾ ਹੈ, ਜਿਹਨੇ ਕੰਟਰੈਕਟ ਲੈਣਾ ਹੈ, ਉਹਦੇ ਵਾਸਤੇ 4-day ਕ੍ਰਿਕਟ ਮਸਟ ਹੈ। ਐਟਲੀਸਟ 5 ਮੁਕਾਬਲੇ ਲਾਜ਼ਮੀ ਜਿਹੜਾ ਨਾ 5-day ਕ੍ਰਿਕਟ ਦੇ ਖੇਡਣੇ ਚਾਹੀਦੇ ਨੇ। ਅਗਰ ਉਹ ਖੇਡੇਗਾ ਉਹਦੇ ਵਾਸਤੇ ਵੀ ਠੀਕ ਹੈ, ਪਾਕਿਸਤਾਨ ਟੀਮ ਵਾਸਤੇ ਵੀ ਠੀਕ ਹੈ। ਛੋਟੀ ਪਰਫਾਰਮੈਂਸ ਵਾਸਤੇ ਜਿਹੜਾ ਨਾ ਅਗਰ ਤੁਸੀਂ ਟੀਮ ਦੇ ਵਿੱਚ ਮੁੰਡਿਆਂ ਨੂੰ ਲਿਆਓ ਕਿ 4 ਛੱਕੇ, ਜਿਸ ਤਰ੍ਹਾਂ ख्वाजा नाफे ਦੇ ਉੱਤੇ ਸੀ ਗੱਲ ਕਰ ਦਿੰਦੇ ਸੀ ਕਿ T10 ਦੇ ਵਿੱਚ ਉਹਨੇ 4 ਛੱਕੇ ਲਾ ਲਿੱਤੇ, ਵਰਲਡ ਕੱਪ 'ਚ ਕੁਝ ਨਹੀਂ ਕਰਨਾ ਸੀ। ਉਹ ਇਸੇ ਤਰ੍ਹਾਂ ਹੀ ਹੋਇਆ ਕਿ ਉਹਨੇ ਕੁਝ ਨਹੀਂ ਕੀਤਾ। ਇਹ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਿ ਜਦੋਂ ਤੱਕ ਤੁਹਾਡੀ ਕੋਈ ਮੁਕੰਮਲ ਤਿਆਰੀ ਨਾ ਹੋਵੇ ਤੇ ਤੁਸੀਂ ਜਿਹੜਾ ਨਾ ਵੱਡੀ ਸਟੇਜ ਦੇ ਉੱਤੇ ਇੰਟਰਨੈਸ਼ਨਲ ਟੀਮਾਂ ਦੇ ਨਾਲ, ਜਿਸ ਤਰ੍ਹਾਂ ਬੰਗਲਾਦੇਸ਼ ਦੀ ਧਾਰ ਦੇ ਵਿੱਚ ਜਿੱਥੇ ਬਾਲ ਥੋੜਾ ਬਹੁਤ ਤੇਜ਼ ਨਿਕਲੇਗਾ, 140-45 ਦਾ ਬॉलर ਆ ਜਾਏਗਾ, ਤਾਂ ਤੁਸੀਂ ਕਹੋਗੇ ਅਜੇ ਤੱਕ ਗੱਲ ਕੋਰਸ ਹੋ ਗਈ, ਹੁਣ ਇਹਨੂੰ ਮੈਂ ਕਿਸ ਤਰ੍ਹਾਂ ਖੇਡਾਂ। ਇਹੀ ਮਾਮਲਾ ਜਿਹੜਾ ਨਾ ਕੱਲ ਪਾਕਿਸਤਾਨ ਦੇ ਨਾਲ ਹੋਇਆ ਕਿ ਆਊਟ ਆਫ ਸਿਲੇਬਸ, ਮਤਲਬ ਲੱਗਦਾ ਹੈ ਕਿ ਇਹਨਾਂ ਨੇ 140-45 ਦਾ ਬॉलर ਜ਼ਿੰਦਗੀ ਦੇ ਵਿੱਚ ਫੇਸ ਹੀ ਨਹੀਂ ਕੀਤਾ। ਬਿਲਕੁਲ ਜੀ, ख्वाजा नाफे ਦੀ ਤਰ੍ਹਾਂ ਅਸੀਂ ਅਬਦੁਲ ਸਮਦ ਦੀ ਵੀ ਗੱਲ ਕਰੀਏ, ਬੜੀ ਉਮੀਦ ਸੀ ਕਿਉਂਕਿ ਸਟ੍ਰਾਈਕ ਕੈਂਪ ਲਾਇਆ ਗਿਆ ਸੀ, ਅਬਦੁਲ ਰਜ਼ਾਕ ਉਹਨੂੰ ਹੈਡ ਕਰਦੇ ਪਏ ਸੀ, ਲੇਕਿਨ ਕੋਈ ਸਟ੍ਰਾਈਕ ਨਿਕਲਿਆ ਨਹੀਂ, ਨਾ ਉਹਨਾਂ ਕੋਲ ਕੱਲ ਸ਼ਾਟ ਵੱਜੀ ਹੈ ਤੇ 0 ਤੇ ਆਊਟ ਹੋਏ ਨੇ। ਬਹਰਹਾਲ ਪਾਕਿਸਤਾਨ ਕ੍ਰਿਕਟ ਵਾਸਤੇ ਅਸੀਂ ਗੁੱਡ ਲੱਕ ਕਹਿੰਦੇ ਹਾਂ ਕਿ ਉਹ ਦੂਜਾ ਮੈਚ ਤੁਹਾਨੂੰ ਪਤਾ ਹੁਣ ਖੇਡਿਆ ਜਾਏਗਾ ਕਿਉਂਕਿ ਹਰ ਦਿਨ ਨया ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਯਾਸਿਰ ਸਾਹਿਬ ਤੁਹਾਡੇ ਟਾਈਮ ਦਾ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਖੁਸ਼ਾਮਦੀਦ। ਪਾਕਿਸਤਾਨ ਟੀਮ ਦੀ ਖਰਾਬ ਪਰਫਾਰਮੈਂਸ ਬਾਰੇ ਗੱਲ ਕਰਦੇ ਪਏ ਸੀ। ਤੁਹਾਨੂੰ ਪਤਾ ਹੈ ਕਿ 5 ਤੋਂ 6 ਮੁੰਡੇ ਐਡ ਕੀਤੇ ਸੀ ਕਿ ਚਲੋ ਕੁਝ ਉਮੀਦ ਨਜ਼ਰ ਆ ਰਹੀ ਸੀ ਕਿ ਅਸੀਂ ਬੰਗਲਾਦੇਸ਼ ਵਰਗੀ ਟੀਮ ਨੂੰ ਤੇ ਹਰਾ ਦਾਂਗੇ, ਲੇਕਿਨ ਕੱਲ ਲੱਗਦਾ ਪਿਆ ਸੀ ਕਿ ਬੰਗਲਾਦੇਸ਼ ਨਹੀਂ ਬਲਕਿ ਆਸਟ੍ਰੇਲੀਆ ਦੀ ਟੀਮ ਹੈ ਤੇ ਸਾਡੀ ਜ਼ਿੰਬਾਬਵੇ ਦੀ ਟੀਮ ਹੈ। ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਜੁੜੇ ਨੇ। ਬੇਗ ਸਾਹਿਬ, ਇਹ ਕੀ ਦਮ ਪੜਤਾ ਹੈ ਤੁਸੀਂ ਪਾਕਿਸਤਾਨ ਉੱਤੇ? ਹੈ ਕੋਈ ਪਰਫਾਰਮੈਂਸ ਹੀ ਨਹੀਂ ਹੋ ਰਹੀ, ਹਰ ਸ਼ੋਬੇ ਵਿੱਚ ਅਸੀਂ ਕੱਲ ਨਾਕਾਮ ਰਹੇ ਨੇ, ਕੀ ਕਹੋਗੇ? ਇਹ ਤੁਹਾਡੇ ਚੈਨਲ ਨੇ ਤਵਸਤ ਨਾਲ ਅਸੀਂ 2 ਦਿਨ ਪਹਿਲੇ ਪ੍ਰੈਡਿਕਸ਼ਨ ਕੀਤੀ ਸੀ ਕਿ ਪਾਕਿਸਤਾਨ ਦੀ ਜਿਹੜੀ ਟੀਮ ਹੈ ਉਹ ਬੜੀ ਵੀਕ ਹੈ। ਉਹ ਤੁਸੀਂ ਖੁਦ ਉਸਦਾ ਰਿਜ਼ਲਟ ਦੇਖ ਲਿਆ ਅੱਜ, ਜਿਸ ਅੰਦਾਜ਼ ਨਾਲ ਪਾਕਿਸਤਾਨ ਖੇਡਿਆ ਬੰਗਲਾਦੇਸ਼ ਦੇ ਖਿਲਾਫ, ਤੇ ਬੱਕਰੀ ਬਣ ਜਾਂਦੇ ਨੇ ਛੋਟੀਆਂ ਟੀਮਾਂ ਦੇ ਖਿਲਾਫ ਵੀ ਤੇ ਵੱਡੀਆਂ ਟੀਮਾਂ ਦੇ ਖਿਲਾਫ। ਵੈਸੇ ਹੀ ਇਹਨਾਂ ਦੇ ਹੱਥ ਪੈਰ ਫੁੱਲ ਜਾਂਦੇ ਨੇ। ਬਸ ਇਹਨਾਂ ਕੋਲੋਂ ਕਮਰਸ਼ੀਅਲ ਕਰਾ ਲਓ, ਇਹਨਾਂ ਕੋਲੋਂ ਪ੍ਰਾਪਰਟੀਆਂ ਬਣਵਾ ਲਓ, ਇਹਨਾਂ ਕੋਲੋਂ ਸਿਫਾਰਿਸ਼ਾਂ ਕਰਾ ਲਓ, ਤੇ ਉਸ ਬੁਨਿਆਦ ਤੇ ਬੜੇ ਤੇਜ਼ ਨੇ। ਤੇ ਜਿਹੜੀ ਇਹਨਾਂ ਜਿਸ ਬੁਨਿਆਦ ਤੇ ਇਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਉਹ ਕੰਮ ਇਹਨਾਂ ਨੂੰ ਨਹੀਂ ਆਉਂਦਾ। ਹੁਣ ਇੱਕ ਐਂਕਰ ਨੇ ਸਾਡੇ ਸਾਫੀ, ਬਿਲਕੁਲ, ਤੇ ਉਹਨਾਂ ਤੇ ਵੀ ਸਵਾਲ ਜਵਾਬ ਹੋ ਰਹੇ ਨੇ। ਉਹ ਤੇ ਬੜਾ ਦਾਅਵੇ ਕਰ ਰਹੇ ਸੀ। ਸਾਡੀ ਇਸ ਮੁਲਕ ਦੀ ਹੈ ਕਿ ਇਸ ਲੈਵਲ ਦੀ ਕ੍ਰਿਕਟ ਹੁੰਦੀ ਹੈ ਕਿ ਸਿਫਾਰਿਸ਼ ਦੀ ਬੁਨਿਆਦ ਤੇ ਇੰਟਰਨੈਸ਼ਨਲ ਕ੍ਰਿਕਟ ਖਿਡਾਈ ਜਾਂਦੀ ਸਿਰਫ ਪੈਸੇ ਬਣਾਉਣ ਵਾਸਤੇ, ਤੇ ਪੈਸੇ ਮੁਲਕ ਦੀ ਇੱਜ਼ਤ ਹੋਏਗੀ ਤੇ ਇਹਨਾਂ ਦੀ ਇੱਜ਼ਤ ਹੋਏਗੀ। ਅਗਰ ਇਹ ਇੱਜ਼ਤ ਮੁਲਕ ਦੀ ਨਹੀਂ ਰੱਖਣਗੇ ਤੇ ਇਹਨਾਂ ਦੀ ਇੱਜ਼ਤ ਕੋਈ ਵੀ ਨਹੀਂ ਕਰੇਗਾ। ਚਾਹੇ ਸ਼ਾਹਿਦ ਅਫਰੀਦੀ ਹੈ, ਸ਼ਾਹਿਨशाह ਅਫਰੀਦੀ ਹੈ, ਚਾਹੇ ਕਿਸੇ ਐਂਕਰ ਹੈ ਜਾਂ ਕਿਸੇ ਵੀ ਬੜੀ ਸ਼ਖਸੀਅਤ ਦਾ ਪੁੱਤਰ ਹੈ ਜਾਂ ਇਸ ਤਰ੍ਹਾਂ ਤੇ ਕ੍ਰਿਕਟ ਦਾ। ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਉਹ ਕੀ ਕਰ ਰਹੇ ਨੇ, ਕੀ ਮੁਸਤਕਬਲ ਹੈ ਪਾਕਿਸਤਾਨ ਦੇ ਖਿਡਾਰੀਆਂ ਦਾ। ਤੇ ਜਿਸ ਦਾ ਤਾਲੁਕ ਹੈ ਕ੍ਰਿਕਟ ਦਾ, ਦੇਖੋ ਕ੍ਰਿਕਟ ਇੱਕ ਜਨੂਨ ਹੈ। ਅਗਰ ਇਹ ਹਾਲ ਰਿਹਾ ਪਾਕਿਸਤਾਨ ਨਾਲ, ਤੇ ਜਿਸ ਤਰ੍ਹਾਂ ਵਾਸਤੇ ਅੱਜ ਅਸੀਂ ਤਰਲੇ ਮਿੰਨਤਾਂ ਕਰ ਰਹੇ ਦੁਨੀਆ ਨਹੀਂ ਜਾਂ ਉਹਨਾਂ ਦੀ ਬਿਹਤਰ ਪਰਫਾਰਮੈਂਸ ਵਾਸਤੇ ਸੋਚਦੇ ਰਹਿੰਦੇ ਹਾਂ, ਤੇ ਇੱਕ ਵਕਤ ਆਏਗਾ ਕ੍ਰਿਕਟ ਦੇ ਬਾਰੇ 'ਚ ਵੀ ਕਹਾਣੀਆਂ ਹੋਣਗੀਆਂ। ਲੇਕਿਨ ਇਹ ਸੰਜੀਦਾ ਇਸ ਦੇ ਬਾਰੇ ਗੌਰ ਕਰਨਾ ਚਾਹੀਦਾ, ਇਹਨਾਂ ਨੂੰ ਕਾਮੇ ਬਾਲਾਂ ਨੂੰ ਦੇਖਣਾ ਚਾਹੀਦਾ ਤੇ ਕਿਸ ਕਾਰਕਰਦਗੀ ਦੀ ਬੁਨਿਆਦ ਤੇ ਇਹਨਾਂ ਨੂੰ ਸਿਲੈਕਟ ਕੀਤਾ ਗਿਆ ਇਹਨਾਂ ਖਿਡਾਰੀਆਂ ਨੂੰ। ਔਰ ਖਾਸ ਤੌਰ ਤੇ ਜਿਹੜੇ ਸਿਫਾਰਸ਼ੀ ਪਲੇਅਰ ਨੇ ਇਹਨਾਂ ਨਾਲ ਵੀ ਇਤਸਾਬ ਹੋਣਾ ਚਾਹੀਦਾ ਕਿ ਯਾਰ ਤੁਸੀਂ ਕਿਸ ਬੁਨਿਆਦ ਤੇ ਪਾਕਿਸਤਾਨ ਟੀਮ ਦਾ ਹਿੱਸਾ ਬਣੇ ਹੋ, ਤੁਹਾਡੀ ਪਰਫਾਰਮੈਂਸ ਕੀ ਹੈ। ਅਗਰ ਪਰਫਾਰਮੈਂਸ ਨਹੀਂ ਹੈ ਤੇ ਤੁਸੀਂ ਫਿਰ ਯਾਨੀ ਕਿ ਸਿਫਾਰਿਸ਼ਾਂ ਨਾ ਕਰਾਓ ਤੇ ਜਿਹੜਾ ਹੱਕਦਾਰ ਹੈ ਉਹਦਾ ਹੱਕ ਮਤ ਮਾਰੋ। ਇਹ ਮਾਏ ਮੁਕੱਦਸ ਹੈ, ਇਸ ਤੇ ਵੈਸੇ ਵੀ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਇਹ ਤੇ ਵੈਸੇ ਵੀ ਅਖਲਾਕਿयात ਔਰ ਬਹੁਤ ਸਾਰੇ ਸਬਰ ਸਿਖਾਉਂਦਾ ਹੈ। ਤੇ ਜਿਹੜੇ ਪਲੇਅਰਾਂ ਨੂੰ ਨਹੀਂ ਖਿਡਾਇਆ ਗਿਆ ਤੇ ਯਕੀਨਨ ਉਹਨਾਂ ਖਿਡਾਰੀਆਂ ਨਾਲ ਜ਼ਿਆਦਤੀ ਹੈ।
ਇਹਨਾਂ ਨੂੰ ਚਾਹੀਦਾ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਨੂੰ, ਜਾਂ ਹੁਣ ਇਹ ਕੌਮੀ ਅਸੈਂਬਲੀ ਔਰ ਸਟੈਂਡਿੰਗ ਕਮੇਟੀ ਨੇ ਜਿਹੜੀਆਂ ਕਮੇਟੀਆਂ ਨੇ ਬੈਨ ਸੂਬਾਈ ਰਾਬਤਾ ਅਮੂਰ ਦੀਆਂ ਜਾਂ ਸਪੋਰਟਸ ਦੀਆਂ, ਉਹਨਾਂ ਨੂੰ ਵੀ ਸਵਾਲ ਕਰਨਾ ਚਾਹੀਦਾ ਤੇ ਉਹਨਾਂ ਨੂੰ ਬੁਲਾਉਣਾ ਚਾਹੀਦਾ, ਉਹਨਾਂ ਦਾ ਇਤਸਾਫ ਕਰਨਾ ਚਾਹੀਦਾ, ਇਹਨਾਂ ਤੇ ਜੁਰਮਾਨਾ ਕਰਨਾ ਚਾਹੀਦਾ, ਯਾਨੀ ਕਿ ਇਤਨੇ ਪ੍ਰਿਵਿਲੇजेस ਨਹੀਂ ਦਿੰਦੇ ਤੇ ਡੈਫੀਨਿਟਲੀ ਅਗਰ ਤੁਸੀਂ ਇਹਨਾਂ ਨੂੰ ਮੌਕਾ ਦਿੰਦੇ ਦੇਖ ਸਭ ਜੁਰਮਾਨੇ ਨਾਲ ਕੀ ਫਾਇਦਾ ਹੋਏਗਾ। ਪਹਿਲੇ ਵੀ ਇਹ ਖਬਰਾਂ ਚੱਲਦੀ ਪਈ ਸਨ ਕਿ ਜੀ 50-50 ਲੱਖ ਇਹਨਾਂ ਉੱਤੇ ਫਾਈਨ ਕੀਤਾ ਜਾਏਗਾ, ਲੇਕਿਨ ਸਾਨੂੰ ਪਤਾ ਹੈ 10-10 11-11 ਕਰੋੜ ਰੁਪਏ ਕਮਾਉਂਦੇ ਨੇ PSL ਤੋਂ। ਇਹਨਾਂ ਨੂੰ ਲੱਗਦਾ ਹੈ ਹੁਣ ਲੀਗਸ ਵਿੱਚ ਜ਼ਿਆਦਾ ਇੰਟਰਸਟ ਹੈ ਬਜਾਏ ਡੋਮੈਸਟਿਕ ਕ੍ਰਿਕਟ ਖੇਡਣ ਨੂੰ। ਦੇਖੋ ਜੀ, ਮੈਂ ਹਮੇਸ਼ਾ ਵੈਰੀ ਪੈਸ਼ਨੇਟਿਕ ਅਬਾਊਟ ਪਾਕਿਸਤਾਨ ਸਾਡਾ ਮੁਲਕ ਹੈ, ਸਾਰੀ ਇੱਜ਼ਤ ਦੌਲਤ ਸ਼ੋਹਰਤ ਜਿਹੜਾ ਰੁਤਬਾ ਹੈ ਨਾ ਇਸ ਮੁਲਕ ਨਾਲੇ, ਅਗਰ ਮੁਲਕ ਨਾਲ ਗੱਦਾਰੀ ਕਰਨਗੇ, ਮੁਲਕ ਦੇ ਬਾਰੇ ਚ ਅਗਰ ਇਸ ਤਰ੍ਹਾਂ ਦੀ ਇਹ ਪਰਫਾਰਮੈਂਸ ਦੇਣਗੇ, ਯਾਨੀ ਕਿ ਇਹਨਾਂ ਨੂੰ ਪੂਰੀ ਕੌਮ ਦੀ ਤਰਜਮਾਨੀ ਕਰ ਰਹੇ ਹੁੰਦੇ ਨੇ, ਪੂਰੇ ਖਿੱਤੇ ਦੀ ਤਰਜਮਾਨੀ ਕਰ ਰਹੇ ਹੁੰਦੇ ਨੇ ਖਿਲਾੜੀ, ਕਿਉਂਕਿ ਬੈਸਟ ਸਕੁਆਡ ਸਿਲੈਕਟ ਕੀਤਾ ਜਾਣਾ ਹੈ। ਅਗਰ ਪ੍ਰੋਫੈਸ਼ਨਲੀ ਨਹੀਂ ਖੇਡਦੇ ਤੇ ਡੈਫੀਨਿਟਲੀ ਇਹਨਾਂ ਤੇ ਇਲਜ਼ਾਮ ਲੱਗਦਾ ਹੈ। ਜਿੱਦ ਤੱਕ ਪੈਸੇ ਦਾ ਤਾਲੁਕ ਹੈ, ਦੇਖੇ ਕਿਹੜੇ ਪੈਸੇ ਕਿੱਥੇ ਲੈ ਕੇ ਜਾਣਗੇ। ਅਗਰ ਇਹਨਾਂ ਦੀ ਇੱਜ਼ਤ ਨਹੀਂ ਹੋਏਗੀ ਜਾਂ ਪਰਫਾਰਮੈਂਸ ਨਹੀਂ ਹੋਏਗੀ ਤੇ ਇਸ ਪੈਸੇ ਨਾਲ ਉਹਨਾਂ ਨੇ ਕੀ ਕਰਨਾ ਹੈ। ਪੈਸੇ ਤਾਂ ਬਹੁਤ ਸਾਰੇ ਲੋਕਾਂ ਕੋਲ ਹੁੰਦੇ ਨੇ, ਲੇਕਿਨ ਰਿਸਪੈਕਟ ਜਿਹੜੀ ਹੈ ਨਾ ਉਹ ਮੈਟਰ ਕਰਦੀ ਹੈ। ਰਿਸਪੈਕਟ ਇਹ ਹੈ ਕਿ ਮੁਲਕ ਨੂੰ ਰਿਸਪੈਕਟ ਸਭ ਤੋਂ ਪਹਿਲੇ, ਮੁਲਕ ਵਾਸਤੇ ਖੇਡੋ, ਮੁਲਕ ਵਾਸਤੇ ਆਪਣੀ ਜਾਨ ਲੜਾਓ, ਮੁਲਕ ਨੂੰ ਜਿਤਾਓ, ਮੁਲਕ ਦੀ ਇੱਜ਼ਤ ਵਧਾਓ। ਰਿਸਪੈਕਟ ਇਸ ਬੁਨਿਆਦ ਤੇ ਹੀ ਹੁੰਦੀ ਹੈ। ਤੇ ਜਿੱਥੇ ਤੱਕ ਪੈਸਾ ਹੈ ਜਾਂ ਪ੍ਰਾਪਰਟੀਆਂ ਨੇ ਜਾਂ ਗੱਡੀਆਂ ਨੇ ਜਾਂ ਕਮਰਸ਼ਲ ਨੇ, ਇੱਕ ਵਕਤ ਆਣਾ ਇਹ ਖਤਮ ਹੋ ਜਾਣਾ। ਹਰ ਦੌਰ ਦਾ ਇੱਕ ਦੌਰ ਹੁੰਦਾ ਹੈ, ਇੱਕ ਬੰਦੇ ਦਾ ਇੱਕ ਦੌਰ ਹੁੰਦਾ ਹੈ, ਜਿਸ ਇਹਨਾਂ ਪਲੇਅਰਾਂ ਦਾ ਦੌਰ ਹੈ। ਅਗਰ ਅੱਜ ਨਹੀਂ ਖੇਡ ਰਹੇ ਤੇ ਯਾਨੀ ਕਿ ਇਹਨਾਂ ਤੇ ਕੁਐਸਚਨ ਮਾਰ ਕੇ ਤੁਸੀਂ ਦੇਖੋ ਜਿਹੜੇ ਇਹਨਾਂ ਤੋਂ ਬਿਹਤਰ ਪਰਫਾਰਮੈਂਸ ਕਰਨੇ ਵਾਲੇ ਨੇ ਉਹ ਟੀਮ ਤੋਂ ਬਾਹਰ ਨੇ, ਜਿਹੜੇ ਸਿਫਾਰਸ਼ੀ ਨੇ ਉਹ ਅੰਦਰ ਨੇ। ਇਹ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਆਪਣੇ ਬੱਚਿਆਂ ਨਹੀਂ, ਆਪਣੇ ਰਿਸ਼ਤੇਦਾਰਾਂ ਨਹੀਂ, ਆਪਣੀਆਂ ਦੋਸਤੀਆਂ ਜਿਹੜੇ ਨੇ ਬਾਹਰ, ਉਹਨਾਂ ਨੂੰ ਸੋਚਣਾ ਚਾਹੀਦਾ ਮੁਲਕ ਨਾਲ ਜ਼ਿਆਦਤੀ ਕਰ ਰਹੇ ਨੇ ਔਰ ਇਹ ਪੂਰੀ ਕੌਮ ਨੂੰ ਇਸ ਦੇ ਬਾਰੇ ਚ ਇਹਨਾਂ ਦਾ ਵੇਖ ਸਾਹਿਬ ਸ਼ਾਹੀਨ ਸ਼ਾਹ ਅਫਰੀਦੀ ਦੀ ਕਪਤਾਨੀ ਉੱਤੇ ਬੜੇ ਸਵਾਲਾਤ ਜਨਮ ਲੈ ਚੁੱਕੇ ਨੇ। ਤੁਹਾਨੂੰ ਪਤਾ ਹੈ ਕਿ ਅਬਰਾਰ ਅਹਿਮਦ ਨੂੰ ਖੜਾਇਆ ਸਿਰਫ ਇੱਕ ਰੈਗੂਲਰ ਸਪਿਨਰ ਹੈ, ਨਾ ਅਸੀਂ ਸੁਫਿਆਨ ਮੁਕੀਮ ਨੂੰ ਟੀਮ ਵਿੱਚ ਪਾ ਰਹੇ ਨੇ ਤੇ ਫੈਸਲ ਅਕਰਮ ਨੂੰ ਵੈਸੇ ਅਸੀਂ ਇਗਨੋਰ ਕੀਤਾ ਹੋਇਆ ਹੈ ਤੇ ਕਪਤਾਨੀ ਵੀ ਠੀਕ ਨਹੀਂ ਹੈ ਬਿਲਕੁਲ। ਦੇਖੋ ਜੀ, ਕਪਤਾਨੀ ਨਹੀਂ ਲਾਈਕਨੈਸ ਡਿਸਲਾਈਕਨੈਸ ਦੀ ਵਜ੍ਹਾ ਨਾਲ ਇਬਰਾਰ ਨੂੰ ਮੌਕਾ ਨਹੀਂ ਦਿੰਦਾ ਜਾ ਰਿਹਾ, ਜਿਹੜੇ ਨਵੇਂ ਪਲੇਅਰਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਇੱਕ ਖਿਡਾਰੀ को ਤੁਸੀਂ ਸਿਫਾਰਿਸ਼ ਦੀ ਬੁਨਿਆਦ ਤੇ ਸਿਲੈਕਟ ਕਰ ਲੈਂਦੇ ਹੋ, ਉਹਨਾਂ ਨੂੰ ਪਤਾ ਹੈ ਕਪਤਾਨ ਨੂੰ ਕਿ ਇਸ ਨੂੰ ਅਗਰ ਛੇੜਿਆ ਤੇ ਮੇਰੇ ਉੱਤੇ ਮਜ਼ੀਦ ਇਲਜ਼ਾਮਾਤ ਲੱਗਣਗੇ ਤੇ ਡੈਫੀਨਿਟਲੀ ਲੋਕ ਬੜਾ ਅੱਛਾ ਇਤਸਾਬ ਕਰਨਗੇ ਇਹਨਾਂ ਦਾ। ਲੋਕਾਂ ਦਾ ਬੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੈ ਬਹੁਤ ਬੜਾ ਪਲੇਟਫਾਰਮ ਹੈ ਕਿਸੇ ਵੀ ਖਿਡਾਰੀ ਨਾਲ ਜਾਂ ਕਿਸੇ ਵੀ ਸ਼ਖਸੀਅਤ ਦਾ ਇਤਸਾਬ ਕਰਨ ਵਾਸਤੇ। ਇੱਥੇ ਤੁਸੀਂ ਗਲਤ ਕਰੋਗੇ ਤਾਂ ਫੌਰਨ ਪਤਾ ਚੱਲ ਜਾਏਗਾ, ਸਹੀ ਕਰੋਗੇ ਤਾਂ ਉਹ ਵੀ ਫੌਰਨ ਪਤਾ ਚੱਲ ਜਾਏਗਾ। ਲੇਕਿਨ ਮੈਂ ਸਮਝਦਾ ਹਮੇਸ਼ਾ ਮੁਲਕ ਦੇ ਵਕਾਰ ਨੂੰ ਮੁਕੱਦਮ ਰੱਖਣਾ ਚਾਹੀਦਾ ਹਰ ਹਵਾਲੇ ਨਾਲ, ਕਿਉਂਕਿ ਪਾਕਿਸਤਾਨ ਦਾ ਵਕਾਰ ਹੈ, ਪਾਕਿਸਤਾਨੀ ਇੱਜ਼ਤ ਨਾਲ ਸਭ ਦੀ ਇੱਜ਼ਤ ਹੈ। ਔਰ ਜਿਹਦਾ ਪਾਕਿਸਤਾਨ ਟੀਮ ਨਾਲ ਤਾਲੁਕ ਹੈ, ਦੇਖੋ ਜੀ ਸ਼ਾਹੀਨ ਸ਼ਾਹ ਅਫਰੀਦੀ ਤੁਹਾਨੂੰ ਸਭ ਨੂੰ ਪਤਾ ਹੈ ਕਿਸ ਬੁਨਿਆਦ ਤੇ ਖੇਡ ਰਿਹਾ ਕ੍ਰਿਕਟ। ਬੇਗ ਸਾਹਿਬ, ਜੇ ਅਸੀਂ ਦੂਜੇ ਵਨਡੇ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਕਿ ਅਸੀਂ ਕਮਬੈਕ ਕਰ ਸਕਦੇ ਹਾਂ? ਜੇ ਇਹੀ ਇੰਟੈਂਟ ਹੈ, ਮੈਨੂੰ ਲੱਗਦਾ ਫਿਰ ਸਾਨੂੰ 3-0 ਨਾ ਹੋ ਜਾਏ ਕਿਤੇ। ਤੇ ਉਹ ਇਹ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਨਾ, ਜਿਹੜੀ ਸਿਲੈਕਸ਼ਨ ਕਮੇਟੀ ਹੈ ਜਿਹੜੇ ਟੀਮ ਨੂੰ ਮੈਦਾਨ ਵਿੱਚ ਉਤਾਰਨਗੇ ਉਹਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ, ਕਿਉਂਕਿ ਇਸ ਦੇ ਬਾਰੇ ਪਲਾਨ ਕਰਦੇ ਨੇ। ਤੇ ਬੰਗਲਾਦੇਸ਼ ਇੱਕ ਕਮਜ਼ੋਰ ਟੀਮ ਸੀ, ਉਸਨੇ ਖਿਲਾਫ ਵੀ ਅਗਰ ਇਹ ਨਹੀਂ ਖੇਡ ਸਕੇ ਤੇ ਕੁਐਸਚਨ ਮਾਰ ਕੇ ਇਹਨਾਂ ਦੀ ਲਾਈਫ ਵਾਸਤੇ, ਕਿਉਂਕਿ ਅਗਰ ਇਹ ਸਟੈਂਡਰਡ ਨਹੀਂ ਦੇ ਸਕਨੇ ਤੇ ਫਿਰ ਇਹਨਾਂ ਨੂੰ ਸਕਾਟ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਸੁਲਨ ਤੇ ਹੁਣ ਇਹ ਕ੍ਰਿਕਟ ਬੋਰਡ ਦੀ ਜਿਹੜੀ ਟਾਪ ਮੈਨੇਜਮੈਂਟ ਹੈ ਉਸ ਨੂੰ ਸੋਚਣਾ ਹੈ, ਉਸ ਨੂੰ ਸੋਚਣਾ ਚਾਹੀਦਾ ਕਿ ਕੀ ਕਰਨਾ ਹੈ ਉਸਨੇ। ਬਿਲਕੁਲ ਜੀ ਬੇਗ ਸਾਹਿਬ, ਹਾਕੀ ਤੋਂ ਬੜੀ ਅੱਛੀ ਖਬਰਾਂ ਆ ਰਹੀਆਂ ਨੇ। ਤੁਹਾਨੂੰ ਪਤਾ ਹੈ ਕਿ ਮੋਹਸਿਨ ਨਕਵੀ ਸਾਹਿਬ ਨਾਲ ਮੁਲਾਕਾਤ ਵੀ ਹੋਈ ਹਾਕੀ ਦੀ ਖਿਡਾਰੀਆਂ ਦੀ। ਉਹਨਾਂ ਨੇ ਕਿਹਾ ਜਿਹੜੇ ਬੇਰੋਜ਼ਗਾਰ ਖਿਡਾਰੀ ਅਸੀਂ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ ਤੇ PSL ਦਾ ਵੀ ਹਿੱਸਾ ਬਣਾਵਾਂਗੇ। ਤੇ ਕੋਈ ਇਵੇਂ ਦੀ ਖਬਰ ਆ ਰਹੀ ਹੈ ਕਿ ਹਾਕੀ ਦੀ ਵੀ ਕੋਈ ਲੀਗ ਕਰਾਈ ਜਾਵੇਗੀ ਤਾਂ ਕਿ ਸਪਾਂਸਰਸ਼ਿਪ ਜ਼ਿਆਦਾ ਆਵੇ, ਪੈਸਾ ਜ਼ਿਆਦਾ ਆਵੇ? ਕਾਫੀ ਅਰਸੇ ਤੋਂ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਖਾਬ ਦੇਖ ਰਹੀ ਸੀ ਲੀਗ ਕਰਾਣੇ ਨੇ, ਲੇਕਿਨ ਲੀਗ ਵਾਸਤੇ ਤੁਹਾਨੂੰ ਪਤਾ ਬੜਾ ਪੈਸਾ ਚਾਹੀਦਾ, ਸਪਾਂਸਰ ਚਾਹੀਦਾ, ਗਰਾਊਂਡਸ ਚਾਹੀਦੇ ਨੇ, ਟੀਮਾਂ ਚਾਹੀਦੀਆਂ ਨੇ, ਇੰਟਰਨੈਸ਼ਨਲ ਬੋਰਡਿੰਗ ਲਾਜਿੰਗ ਹੈ ਔਰ ਇਹ ਸਾਰੀਆਂ ਉਹ ਚੀਜ਼ਾਂ ਨੇ, ਸਿਕਿਉਰਿਟੀ ਨੇ, ਮੈਟਰਸ ਨੇ। ਤੇ ਇਹ ਤੇ ਡਿਪੈਂਡ ਕਰਨਾ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਤੇ, ਉਹ ਕਿਸ ਤਰੀਕੇ ਨਾਲ ਇਸਨੂੰ ਹੈਂਡਲ ਕਰੇਗੀ। ਜੇ ਤੱਕ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨਾਲ ਤਾਲੁਕ ਮੋਇਉਦੀਨ ਵਾਨੀ, ਉਹ ਕਾਫੀ ਜ਼ਿਆਦਾ ਕੌਨਸ਼ੀਅਸ ਨੇ, ਉਹ ਕਾਫੀ ਇਸ ਸਿਲਸਿਲੇ 'ਚ ਕੰਮ ਵੀ ਕਰ ਰਹੇ ਨੇ ਔਰ ਉਹਨਾਂ ਜਿਹੜੇ ਇਕਦਾਮਾਤ ਨੇ ਉਸसे ਕਾਫੀ ਫਰੂਟਫੁਲ ਰਿਜ਼ਲਟ ਵੀ ਮਿਲ ਰਹੇ ਨੇ। ਦੇਖੋ ਕੋਈ ਵੀ ਮਾਸ਼ੀ ਤੌਰ ਤੇ ਅਗਰ ਖਿਲਾੜੀ ਮਜ਼ਬੂਤ ਹੋਏਗਾ ਔਰ ਬਿਹਤਰ ਅੰਦਾਜ਼ ਨਾਲ ਪਾਕਿਸਤਾਨ ਵਾਸਤੇ ਪਰਫਾਰਮ ਕਰੇਗਾ ਔਰ ਜਿਸ ਤੱਕ ਮੌਜੂਦਾ ਟੀਮ ਨਾਲ ਤਾਲੁਕ ਹੈ, ਦੇਖੋ ਇਹ ਜਿਹੜੇ ਖਿਲਾੜੀ ਨੇ ਇਹਨਾਂ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੀ ਤਰਫੋਂ ਮੋਹਸਿਨ ਨਕਵੀ ਇਹਨਾਂ ਨੂੰ ਖਤੀਰ ਰਕਮ ਦਿੱਤੀ ਹੈ ਤੇ ਉਹਨਾਂ ਨੇ ਇਹ ਜਿਹੜੇ ਪਲੇਅਰ ਨੇ ਕੋਈ ਇੱਕ ਦਿਨ ਵਿੱਚ ਤਿਆਰ ਨਹੀਂ ਹੋਏ, 10-15 ਸਾਲ ਦੀ ਮਿਹਨਤ ਹੈ। ਪ੍ਰੀਵੀਅਸ ਜਿਹੜੀ ਰਜੀਮ ਰਿਹਾ ਉਹਨਾਂ ਨੇ ਵੀ ਕਾਫੀ ਇਹਨਾਂ ਉੱਤੇ ਵਰਕਿੰਗ ਕੀਤੀ ਹੈ ਔਰ ਖਿਲਾੜੀਆਂ ਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਉਹ ਪਾਕਿਸਤਾਨ ਵਾਸਤੇ ਖੇਡਣਾ ਚਾਹੁੰਦੇ ਨੇ, ਜਿੱਤਣਾ ਚਾਹੁੰਦੇ ਨੇ ਔਰ ਇਸ ਜਿੱਤਣਾ ਹੀ ਨਤੀਜਾ ਹੈ ਕਿ ਦੇਖੋ ਅੱਗੇ ਜਿਹੜੇ ਮੈਚਸ ਆ ਰਹੇ ਨੇ ਫਿਰ ਇਸ ਤੋਂ ਬਾਅਦ ਡਿਫਰੈਂਟ ਲੀਗਸ ਨੇ। ਔਰ ਇਸ ਹਵਾਲੇ ਨਾਲ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮੋਇਉਦੀਨ ਵਾਨੀ, ਉਹਨਾਂ ਨਾਲ ਸਾਡੀ ਗੱਲ ਹੋਈ ਹੈ ਤੇ ਉਹਨਾਂ ਨੇ ਕਹਿਣਾ ਸੀ ਕਿ
ਅਸੀਂ ਜੂਨੀਅਰ ਲੈਵਲ ਨੇ ਨੈਸ਼ਨਲ ਔਰ ਇੰਟਰਨੈਸ਼ਨਲ ਇਵੈਂਟ ਪਾਕਿਸਤਾਨ ਵਿੱਚ ਆਰਗੇਨਾਈਜ਼ ਕਰਾਂਗੇ। ਜਿਹੜੀ ਬਰੀਡ ਹੈ ਪਲੇਅਰਸ ਦੀ ਨਵੇਂ ਖਿਡਾਰੀਆਂ ਦੀ ਉਹ ਸਾਨੂੰ ਮਿਲੇਗੀ। ਔਰ ਇਹ ਬੜੀ ਖੁਸ਼ਾਈਨ ਗੱਲ ਹੈ, ਅਗਰ ਪਾਕਿਸਤਾਨ ਦੇ ਅੰਦਰ ਜੂਨੀਅਰ ਹਾਕੀ ਨੇ ਮੈਚਸ ਜ਼ਿਆਦਾ ਅਗਰ ਹੁੰਦੇ ਨੇ ਤੇ ਉਹਦਾ ਐਡਵਾਂਟੇਜ ਅਲਟੀਮੇਟਲੀ ਫਿਊਚਰ ਵਿੱਚ ਪਾਕਿਸਤਾਨ ਹਾਕੀ ਨੂੰ ਹੋਏਗਾ ਔਰ ਇੰਟਰਨੈਸ਼ਨਲੀ ਵੀ ਪਾਕਿस्तानी खिलाड़ियों ਨੂੰ एक्सपोजर मिलेगा। और पाकिस्तानी खिलाड़ी अगर जूनियर खिलाड़ियों ਤੇ ਮੈਂ ਫੋਕਸ ਕਰਨਾ ਇਸ ਵਜ੍ਹਾ ਤੋਂ ਕਿ ਇਹ ਫਿਊਚਰ ਇਹਨਾਂ ਤੇ ਡਿਪੈਂਡ ਕਰਨਾ ਹੈ। ਇਹਨਾਂ ਅੱਛੇ ਤਰੀਕੇ ਨਾਲ ਮੋਲਡ ਕੀਤਾ ਜਾ ਸਕਣਾ ਹੈ। ਪਲੇਅਰ ਪੋਲਿਟਿਕਸ ਨਹੀਂ ਇਤਨੀ ਆਉਂਦੇ, ਇਹ ਪੈਸੇ ਨਹੀਂ ਗੈਮਲਿੰਗ ਇਤਨੀ ਆਉਂਦੇ ਤੇ ਇਸ ਹਵਾਲੇ ਨਾਲ ਅਗਰ ਜੂਨੀਅਰ ਤੇ ਜ਼ਿਆਦਾ ਫੋਕਸ ਕੀਤਾ ਜਾਵੇ ਤਾਂ 3 ਤੋਂ 4 ਸਾਲ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਹਾਕੀ ਦੀ ਜਿਹੜੀ ਰੈਂਕਿੰਗ ਹੈ ਉਸ 'ਚ ਆਪਣੀ ਬਿਹਤਰ ਪੋਜੀਸ਼ਨ ਬਣਾ ਸਕਦਾ ਹੈ। ਜੀ ਅਸੀਂ ਜਾਪਾਨ ਨੂੰ ਹਰਾਇਆ, ਫਿਰ ਵਰਲਡ ਕੱਪ ਵਾਸਤੇ ਕੁਆਲੀਫਾਈ ਕੀਤਾ। ਅੱਗੇ ਤੁਹਾਨੂੰ ਪਤਾ ਹੈ ਵਰਲਡ ਕੱਪ ਵੀ ਆ ਰਿਹਾ, ਪ੍ਰੋ ਲੀਗ ਵੀ ਆ ਰਿਹਾ। ਜਦੋਂ ਦੇ ਖੁਦਾ ਜੁਨੇਦ ਸਾਹਿਬ ਆਏ ਸਾਡਾ ਉਹਨਾਂ ਨਾਲ ਰਾਬਤਾ ਵੀ ਰਹਿੰਦਾ ਹੈ। ਤੁਸੀਂ ਕਿੱਦਾਂ ਵੇਖਦੇ ਹੋ ਉਹਨਾਂ ਦੀ ਸ਼ਮੂਲੀਅਤ ਨੂੰ? ਮੁੰਡੇ ਵੀ ਬੂਸਟ ਹੋਏ ਨੇ, ਉਹਨਾਂ ਦਾ ਕੌਨਫੀਡੈਂਸ ਵੀ ਵਧਿਆ ਪਹਿਲੇ ਨਾਲੋਂ। ਦੇਖੋ ਜੀ, ਸਾਰਾ ਜਿਹੜਾ ਕੌਨਫੀਡੈਂਸ ਬੁਨਿਆਦ ਕਰਦਾ ਨਾ ਉਹ ਪੈਸੇ ਤੇ ਡਿਪੈਂਡ ਕਰਦਾ। ਤੁਸੀਂ ਉਹਨਾਂ ਨੂੰ ਵੈਲ ਆਫ ਕਰੋਗੇ, ਖਿਡਾਰੀਆਂ ਨੂੰ ਉਹਨਾਂ ਤੇ ਡਿਪੈਂਡ ਕਰੋਗੇ। ਉਹਨਾਂ ਨੂੰ ਇਹ ਜੇ ਇਸ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਇਹਨਾਂ ਨੂੰ ਕੋਚਿੰਗ ਦੀ ਸਟੈਂਡਰਡ ਦੀ ਜ਼ਰੂਰਤ ਨਹੀਂ ਹੁੰਦੀ, ਇਹਨੂੰ ਬਸ ਸਿਰਫ ਟੈਕਨੀਕਲੀ ਗਾਈਡਲਾਈਨ ਦੇਣੀ ਹੁੰਦੀ ਹੈ। ਔਰ ਇਹ ਸਾਰੇ ਕਿਰਦਾਰ ਜਿਹੜਾ ਵੀਡੀਓ ਐਨਾਲਿਸਟ ਦਾ ਜਿਹੜਾ ਕਿਰਦਾਰ ਹੈ ਉਹ ਬੜਾ ਅਹਿਮ ਹੋਣਾ, ਕਿਉਂਕਿ ਓਪੋਨੈਂਟ ਟੀਮਾਂ ਦੀ ਜਿਹੜੀ ਵੀਕ ਪੁਆਇੰਟਸ ਨੇ ਉਹਨਾਂ ਨੂੰ ਇਕੱਠਾ ਕਰਦਾ ਹੈ। ਫਿਰ ਇਹਨਾਂ ਨੂੰ ਪਲੇਅਰਸ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਇਹਨਾਂ ਨੂੰ ਦੱਸਿਆ ਜਾਂਦਾ ਕਿ ਯਾਰ ਇਸ ਖਿਲਾੜੀ ਦੀ ਇਹ ਵੀਕਨੈਸ ਹੈ, ਇਸ ਤੇ ਤੁਸੀਂ ਕਾਬੂ ਪਾਓ। ਤੇ ਟੈਕਨੀਕਲੀ ਅਗਰ ਇਹ ਸਟਰੋਂਗ ਹੋਣਗੇ, ਮੈਂਟਲੀ ਤੌਰ ਤੇ ਸਟਰੋਂਗ ਹੋਣਗੇ, ਮੈਂਟਲੀ ਤੌਰ ਤੇ ਮੁਸਤਹਕਮ ਹੋਣਗੇ, ਮੁਸਤਹਕਮ ਹੋਣਗੇ ਤੇ ਉਸੇ ਅੰਦਾਜ਼ ਨਾਲ ਹੀ ਇਹ ਜਿਹੜਾ ਨਾ ਆਪਣਾ ਬੈਸਟ ਜਿਹੜਾ ਨਾ ਪਰਫਾਰਮੈਂਸ ਦੇ ਸਕਣਗੇ ਗਰਾਊਂਡ ਦੇ ਅੰਦਰ। ਬਿਲਕੁਲ ਜੀ, ਜੇ ਖਿਡਾਰੀ ਮਾਸ਼ੀ ਤੌਰ ਤੇ ਮੁਸਤਹਕਮ ਹੋਣਗੇ, ਇਹਨਾਂ ਦੇ ਸਕਿੱਲਸ ਉੱਤੇ ਕੰਮ ਕੀਤਾ ਜਾਏਗਾ ਤੇ ਯਕੀਨੀ ਤੌਰ ਤੇ ਪਰਫਾਰਮੈਂਸ ਆਏਗੀ। ਤੇ ਕ੍ਰਿਕਟ ਵਾਲਿਆਂ ਨੂੰ ਵੀ ਸਿੱਖ ਹੈ ਕਿ ਸਾਡਾ ਕੌਮੀ ਖੇਡ ਹਾਕੀ ਹੈ, ਅਸੀਂ ਦਿਲ ਨਾਲ ਇਹਨੂੰ ਪਿਆਰ ਕਰਦੇ ਹਾਂ ਤੇ ਅਸੀਂ ਆਪਣੇ ਕ੍ਰਿਕਟ ਦੇ ਖਿਡਾਰੀ ਨੂੰ ਵੀ ਬੈਕ ਕਰਾਂਗੇ, ਲੇਕਿਨ ਪਰਫਾਰਮੈਂਸ ਮੈਟਰ ਕਰਦੀ ਹੈ। ਬਹੁਤ ਬਹੁਤ ਸ਼ੁਕਰੀਆ ਬੇਗ ਸਾਹਿਬ ਤੁਹਾਡੇ ਵਕਤ ਦਾ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਨਾਸਿਰ।